माशाल्लाह माशाल्लाह। वेल डन खुश आमदीद। हुक्म अल्लाह दे नाल जुड़े रहियो साडे नाल ते रखियो अपना खास ख्याल। देश पंजाब बाय मलिक बशीर यूट्यूब चैनल ਤੁਹਾਡਾ अपना चैनल है, लाइक करो सब्सक्राइब करो तो वधिया जिहा कमेंट्स करो, ठीक है जी। लाइक मार दो, सब्सक्राइब कर दो, जो कमेंट नहीं कर सकते तो थोड़ी मेहरबानी है यार, ठीक है जी। सोशल मीडिया तुम सारे नाल जुड़े हो, आई एम थैंकफुल टू यू, थोड़ी शुक्रिया अदा करते हैं। हाँ लाइक ही मार दो यार। वाह जी वाह जी वाह, क्या बात है। खुश रहो जी, वेल डन जी, वेल डन। आई होप कि यू विल कंटिन्यू माई सपोर्ट। जिंदाबाद, वेल डन जी। लाइक कर छो, सब्सक्राइब भी कर दो, थोड़ी बड़ी मेहरबानी। वाह जी वाह जी वाह, क्या बात है। जिंदाबाद। लाइक भी मार दो यार, थोड़ी मेहरबानी। लाइक अच्छा यार, थोड़ी मेहरबानी। वाह जी वाह, हैप्पी। शुक्रिया जी, साढ़े नाल जुड़े हो, मेहरबानी थोड़ी। सॉरी आई एम सॉरी। बदला हैप्पी, चलो कोई नहीं। अदर वर्क बापू टेल मी। अच्छा जी, ठीक है जी। 500 रुपीज़, ठीक है सर, आपने जो कहा है ठीक है। बापू इफ देयर an email,
चलो जी लाइक कर छोड़ो सब्सक्राइब कर छोड़ो यार। ਹੁਣ ਮੈਨੂੰ ਦੱਸ ਚਾਹ ਕੇ ਦੇਣੀ ਆ ਕਿ ਤੈਨੂੰ ਉੱਥੇ ਬਾਹਰ ਆਉਣਾ मैं बाहर आने लगा। ਕਿ ਨਵਾਂ ਹੀ ਪੁੰਡ ਪੰਗਾ ਤੂੰ ਕੋਈ ਨਾ ਕੋਈ ਪਾ ਦੇਣਾ ਦੱਸ ਵੀ ਤੂੰ ਉਹਨੂੰ ਬੂਹੇ ਨੂੰ ਧੋਲਾ ਗੱਲ ਖਤਮ ਕਰਕੇ ਪੈ ਕੇ ਜਨਾਨੀ ਅੰਦਰ ਆਉਂਦੀਆਂ यार लाइक कर छोड़ो सब्सक्राइब करो यार तेरी भी भाई मेहरबानी 5000 रुपए ਸ਼ੀਸ਼ਾ ਤੋੜਨਾ ਪੈ ਜਾਂਦਾ ठीक है कोई बात नहीं नवा लवा लेना सी। ਨਵਾਂ ਖੇਲ ਵਾ ਦੇਣਾ ਇੱਕ आला भाई चाह से पी रहे हैं तू भी आना तो पी ला। ਅੱਛਾ ਮੈਂ ਤਾਂ ਆਪਣੀ ਥੋੜੀ आला चाह भी आ गई है ते बिस्कुट भी आ गया जी। जट साहब के डेरे ते बैठे हैं भाई जे तू भी चाह पीनी तो तेन घल देने लाइक कर छड़ सब्सक्राइब कर छड़ यार तेरी मेहरबानी। यार लाइक सब्सक्राइब तो कमेंट्स कर दो लाइक कर दो। ਆ ਲੈ ਜਾ ਯਾਰ ਚਮੜਾ ਜਿਹਾ ਐਵੇਂ ਰੌਲੀ ਪਾਈ ਉਹ ਤੇ ਆ ਚੁੱਕ ਲੈ ਇਥੋਂ एक आध बात तो ਇਹ ਮਲਕ ਸਾਹਿਬ ਉਹ ਡਾਕਟਰ ਸਾਹਿਬ ਦੇ ਸੋਫੇ ਨੂੰ अच्छा अच्छा ਉਹ ਦੋ ਖਰਾਬ ਸੀ ਤੋਂ ਸਾਥੋਂ ਕੱਟ ਕੇ ਉਹਨੂੰ ਉੱਤੇ ਸਮਾਧ ਲਾ ਕੇ ਰੱਖੇ लाए हो ਹਾਂ ਇੱਕ ਮੈਂ ਦਰਵਾਜ਼ੇ ਤੇ ਲਾਈ ਮਾੜੀ ਜੀ ਉਹ ਦਰਵਾਜ਼ਾ ਵੱਜਦਾ ਨਾ ਬਾਅਦ ਹੁਣ ਕਿਹਦਾ ਇਹਨੂੰ ਦੂਰ ਕਲੋਜ਼ਰ ਲਾ ਸਕਦਾ ਦੂਰ ਕਲੋਜ਼ਰ ਜੇ ਲੱਗ ਸਕਦਾ ਤੇ ਮੇਰੇ ਕੋਲ ਹੈਗਾ ਮੈਂ ਤੈਨੂੰ ਦੇ ਦਿੰਦਾ। ਕੀ ਉਹ ਆਪੇ ਕੰਮ ਹੁੰਦਾ ਆਪੇ ਖੁਦ ਉਹ ਪੰਪ ਵਾਲਾ ਟਾਕ ਬਾਪੂ you are a भाई बापू ने तेरी सर से पढ़ ली है यू आर वेरी गुड। वो लगा लक्कड़ के दरवाजे में लोहे के नहीं लगे ਨਹੀਂ ਉਹ ਲੱਗਦਾ ਹੋਣਾ ਪੰਪ ਟਾਇਰ ਤੇ ਜਿਹੜਾ ਆਪੇ ਜਿਸ ਤਰ੍ਹਾਂ ਦਾ ਡਾਕਟਰ ਦੇ ਲੱਗਾ ਪੰਪ ਜਿਹਾ ਉਹ ਨਾ ਮੈਨੂੰ ਨਾ ਮੈਂ ਕਿਹਾ ਸੀ ਮੀਆਂ ਸਾਹਿਬ ਨੂੰ ਉਹ ਲਾਉਣ ਵਾਲੇ ਸੀ ਮੈਂ ਕਿਹਾ ਮੀਆਂ ਸਾਹਿਬ ਮੈਨੂੰ ਚਾਹੀਦਾ ਵਾ ਤੇ ਆ ਖਰਾਬ ਆ ਕਹਿੰਦੇ ਤੂੰ ਖਰਾਬ ਕਿਉਂ ਲੈਣਾ ਵਾ ਤੂੰ ਸਹੀ ਲੈ ਹੱਲ
ਮੈਂ ਕਿਹਾ ਤੇਰੇ ਗੇਟ ਨੂੰ ਲੱਗੇਗਾ ਤੇ ਫਿਰ ਤੇਰਾ ਗੇਟ ਉਹ ਖੜਖੜ ਖਤਮ ਹੋ ਜਾਏਗੀ, ਜਦ ਗੇਟ ਨੂੰ ਲੱਗਣਾ ਨਹੀਂ, ਗੇਟ ਨੂੰ ਲੱਗਣਾ ਨਹੀਂ ਨਹੀਂ, ਗੇਟ ਨੂੰ ਇਹ ਪਤਾ ਕੀ ਲੱਕਾ ਦਰਦ ਲੱਗਦਾ ਵਾ। ਮੇਨ ਤਾਂ ਜਦੋਂ ਬੰਦ ਕਰਦੇ ਜਾਂ ਵੈਸੇ ਵੀ ਕੁੱਕੜ ਪਾਉਂਦਾ ਨਾ ਫਿਰ ਆਵਾਜ਼ ਜ਼ਿਆਦਾ ਜਾਂਦੀ ਆ। ਤੇ ਜਦੋਂ ਐਂਦੇ ਲੱਗਾ ਨਾ ਫਿਰ ਆਵਾਜ਼ ਘਟ ਜਾਂਦੀ ਹੈ। ਰੰਗ ਕੀਤਾ ਸੀ ਨਾ ਮੈਂ ਅੱਗੇ, ਆਵਾਜ਼ ਘਟ ਗਈ। ਭਾਈ ਭਕਾਈਆਂ ਨਾ ਮਾਰ, ਸੋਹਣਿਆ ਲਾਈਕ ਕਰ, ਸਬਸਕ੍ਰਾਈਬ ਕਰ, ਕਮੈਂਟਸ ਕਰ, ਦੱਸ ਕਿ ਸਾਨੂੰ ਪਤਾ ਲੱਗੇ ਕਿ ਸ਼ਹਿਜ਼ਾਦਾ ਸਾਡੇ ਨਾਲ ਪਿਆਰ ਕਰਦਾ ਵਾ। ਗਰਮੀ ਮੈਨੂੰ ਤਾਂ ਅੱਜ ਵੀ ਬੜੀ ਸੀ। ਭਾਜੀ ਗਰਮੀ ਹੈ ਹੀ ਬੜੀ ਸੀ। ਉਹਦੇ ਮੈਂ ਸੁਣਨ ਲੱਗਾ, ਮੈਂ 1:15 ਵਜੇ ਆ ਗਿਆ ਮੁੰਡਾ, ਹਾਂ ਜਾ ਉਹਨੇ ਦਰਵਾਜ਼ਾ ਖੋਲ੍ਹਿਆ। ਉਹ ਮੈਂ ਆ ਕੇ ਦਰਵਾਜ਼ਾ ਖੋਲ੍ਹਿਆ, ਮੈਂ ਕਿਹਾ ਗਾਹਕ ਤੋਂ ਆਇਆ, ਮੈਂ ਕਹਿਣਾ ਵੀ ਤੂੰ ਇਸ ਟਾਈਮ ਕਿੱਥੋਂ ਆ ਗਿਆ। ਮੈਂ ਕਿਹਾ ਆ ਜਾ। ਉਹ ਫਿਰ ਉੱਤੇ ਗਿਆ, ਉਹਨੇ ਆਪਣਾ ਸਮਾਨ ਸਮੂਨ ਚੁੱਕਿਆ, ਕਹਿੰਦਾ ਮੈਂ ਲੇਟ ਹੋ ਗਿਆ, ਪਾਣੀ ਭਰ ਕੇ ਉਹਨੂੰ ਪਿਆ। ਚੈਨ ਲੱਥ ਗਈ ਹੈ। ਅੱਛਾ ਚਲੋ ਜੀ, ਉੱਥੇ ਨਾ ਤੁਸੀਂ ਜਾਓ ਪੁੱਲ ਦੇ ਥੱਲੇ, ਉੱਥੇ ਉਹਨੇ ਦੱਸਿਆ ਉੱਥੇ ਬੈਟ ਬੂਟ ਨਾਲ ਲਿਆ ਗਿਆ, ਬੱਕਰੀ ਰੱਖ ਲਓ, ਕਰਾ ਲਓ। ਇਹ ਜਰਾ ਦੀ ਗਲਤੀ ਨਾ ਕਿਤੇ ਦੀ ਕਿਤੇ ਲੈ ਜਾਓ। ਮੈਂ ਨਾ ਉਹ ਜਾਣਾ ਵਾ ਅਸਲ ਦੇ ਵਿੱਚ ਨਾ, ਸਵੇਰੇ ਮੈਂ ਕਿਤੇ ਕੰਮ ਜਾਣਾ, ਜਿੱਥੇ ਵੀ ਜਾਣਾ ਉਹਦੇ ਕੋਲ ਲਗਾ ਲਾ। ਹੁਣ ਉਹ ਤੇ ਮੈਂ ਲੈ ਲੂੰਗਾ, ਕੋਈ ਨਹੀਂ ਦੇਣਾ। ਮੈਂ ਕਿਹਾ ਵੀ ਜੇ ਉਹ ਕਿਤੇ ਮੁੰਡੇ ਦਾ ਪੈਰ ਆ ਗਿਆ ਨਾ ਵਿੱਚ ਤੇ ਮੁਸੀਬਤ ਬਣ ਜਾਣੀ ਬਹੁਤ ਵੱਡੀ। ਉਹ ਅੱਗੇ ਵਿਚਾਰਾ ਉਦਾਂ ਦਾ ਤੇ ਉਹਨੂੰ ਪਤਾ ਵੀ ਨਹੀਂ ਲੱਗਣਾ। ਉਹ ਤੇ ਉਹਨੂੰ ਪੱਤਰੀ ਰੱਖ ਕੇ ਤੈਨੂੰ ਹੁਣੇ ਭਾਈ ਇਹ ਮੋਟਰਸਾਈਕਲ ਦੇ ਚੈਨ ਕਵਰ ਦੀ ਗੱਲ ਕਰ ਰਹੇ ਆ, ਸੋਹਣਿਓ। ਆ ਮੋਟਰਸਾਈਕਲ ਖੜੀ ਮੇਰੀ ਵੇਖ ਲਾ ਭਾਈ, ਆ ਨਜ਼ਰ ਤੈਨੂੰ ਆ ਜਾਏਗੀ ਮੇਰਾ ਖਿਆਲ। ਆ ਵੇਖ ਲੈਂਦੇ ਕਿ ਭਾਈ ਜੱਟ ਹਾਊਸ। ਗੱਲ ਪੱਤੀ ਦੀ ਕੀ ਆ, ਡਾਕਟਰ ਸਾਹਿਬ ਨੂੰ ਮੈਂ ਕਹਿਣਾ ਕਿ ਇੱਕ ਮੁੰਡਾ ਭਰਤੀ ਕਰਾਉਣਾ ਵਾ PSO ਦੇ ਵਿੱਚ, ਯੈਸ ਗਾਰਡ। ਉਹ ਕੋਲ ਜਾਣੇ ਰੱਖ ਆਹ ਉਹ ਕਹਿਣਾ, ਮੈਂ ਕਿਹਾ ਮਾਂਜੀ ਨੂੰ ਕਹਿ ਜੇ ਕੰਮ ਕਰ ਰਹੇ ਵੇਲੇ ਕੰਮ ਤੇ ਇਹ ਅਬੂ ਖਾਲਿਦ ਦੀ ਔਲਾਦ ਕਿਸੇ ਦਾ ਨਹੀਂ ਕਰਦੇ। ਕੋਈ ਕੰਮ ਕਰਦੇ ਵੀ ਨਹੀਂ ਗਏ ਤੇ ਅਗਲੇ ਤੇ ਇੰਝ ਗੱਲ ਸੁਣਾਈ ਜਾਂਦੇ ਵੀ ਪਤਾ ਨਹੀਂ ਕਿੰਨੇ ਕੁ ਕੰਮ ਇਹਨਾਂ ਨੇ ਕਰ ਦਿੱਤੇ। ਇੱਦਾਂ ਨੇ ਇੱਕ ਹੋਰ ਬੰਦੇ ਨੇ ਤੈਨੂੰ ਇੱਥੇ ਬੈਠਿਆ ਵੇਖਿਆ, ਬੜਾ ਉਹਨੇ ਗੁੱਸੇ ਨਾਲ ਵੇਖਿਆ ਤੈਨੂੰ, ਪਤਾ ਨਹੀਂ ਮੇਰੇ ਵੱਲ ਵੇਖਿਆ ਕਿ ਤੇਰੇ ਵੱਲ। ਕਿਹਦੇ ਵਾਲੀ ਵੇਖਿਆ ਜੀ ਭਾਈ, ਦੇਖੀ ਉਹ ਜਾਵੇ। ਤੇਰਾ ਮੁੰਡੇ ਦਾ ਅਸੀਂ ਖਾਨੇ ਸਰ ਪਤਾ ਕੀ ਆ, ਮੇਰੀ ਗੱਲ ਸੁਣ, ਪਤਾ ਕੀ ਆ, ਉਹ ਇੱਥੋਂ ਉਹਨੇ ਵੇਖਿਆ ਨਾ। ਉਹ ਇਹਦਾ ਪਿਓ ਅਨਪੜ੍ਹ, ਇਹਦਾ ਦਾਦਾ ਅਨਪੜ੍ਹ, ਠੀਕ ਹੈ, ਇਹਨਾਂ ਦੇ ਵੱਡੇ ਅਨਪੜ੍ਹ ਸਾਰੇ। ਇਹ ਉੱਥੇ ਪਠਾਨ ਦੀਆਂ ਝੜਕਾਂ ਖਾਂਦੇ ਰਹੇ ਆ, ਠੀਕ ਹੈ ਜੀ। ਇੱਥੇ ਆ ਕੇ ਸ਼ੇਰ ਖਾਨ ਨੂੰ ਝੜਕਾਂ ਮਾਰਦਾ ਰਿਹਾ ਹੈ। ਅੱਜ ਨਾਲੇ ਦੀ ਮੰਜੀ 'ਤੇ ਬੈਠਿਆਂ ਸਿੱਧੇ ਹੱਥ ਸਿੱਧੇ ਰੁੱਖ ਮੂੰਹਾਂ। ਮੈਨੂੰ ਨਾ ਅਖਬਾਰ ਪੜ੍ਹਨ ਦਾ ਵੀ ਬੜਾ ਸ਼ੌਕ ਹੁੰਦਾ ਸੀ। ਜਦੋਂ ਮੈਂ ਛੁੱਟੀਆਂ 'ਚ ਇੱਥੇ ਆਉਂਦਾ ਸੀ ਨਾ 10ਵੀਂ 'ਚ, ਉਹ ਫਿਰ ਨਾ ਮੈਂ ਥੋੜੀ ਦੁਕਾਨ 'ਤੇ ਅਖਬਾਰ ਪੜ੍ਹ ਰਿਹਾ ਤੇ ਸ਼ੇਰ ਖਾਨ ਆਇਆ। ਮੈਨੂੰ ਸਭ ਤੁਸੀਂ ਸਾਰੇ ਮਾਮੇ ਦੇ ਪੁੱਤਰ ਹੋ। ਮੈਂ ਕਿਹਾ ਠੀਕ ਹੈ ਜੀ, ਅਤੇ ਤੁਸੀਂ ਇੱਥੇ ਨਾ ਆਇਆ ਕਰੋ, ਉਹ ਤੁਹਾਡੇ ਦਾ ਰੋਲਾ ਚੱਲ ਰਿਹਾ। ਮੈਂ ਅਗਲੇ ਦਿਨ ਫਿਰ ਵੀ ਅਖਬਾਰ ਪੜ੍ਹਨਾ। ਮੈਂ ਕਿਹਾ ਯਾਰ ਤੇਰਾ ਰੋਲ ਹੋਏਗਾ, ਸਾਡਾ ਤਾਂ ਨਹੀਂ। ਫਿਰ ਉਹਨੂੰ ਮੈਂ ਦੁਬਾਰਾ ਨਹੀਂ ਕਿਹਾ। ਜੀ ਬਰਤਾ ਦਾ ਅਸੀਂ 6 ਵਜੇ ਤੱਕ ਤਾਂ ਬੈਠੇ ਆ, 6:15 ਚਾਰਜਰ ਲਾ ਦੇ ਚਾਰਜਰ, ਤੇਰੀ ਕਿਸਮਤ ਦਾ ਹੋਇਆ ਤੈਨੂੰ ਲੱਭ ਜਾਣਾ। ਕੋਈ ਗੱਲ ਨਹੀਂ, ਅੱਲਾ ਵਾਰਸ ਹੈ, ਵਕਤ ਹਮੇਸ਼ਾ ਕੋਈ ਨਹੀਂ ਦਿੰਦਾ।
ਹੁਣ ਕਦੋਂ ਚ ਕਰੀਨੇ ਦੇ ਮਗਰ ਲੱਗੇ ਰਹਿਣਗੇ? ਹੈ ਲੋਕ ਕਦੋਂ ਚ ਕਰੀਨੇ ਦੇ ਮਗਰ ਲੱਗੇ ਰਹਿਣਗੇ? ਮੈਨੂੰ ਗੁਲਾਮੀ ਨੂੰ ਗੱਲ ਸੁਣਾਈ, ਬੰਦੇ ਦਾ ਨਾਂ ਨਹੀਂ ਮੈਨੂੰ ਦੱਸਿਆ। ਇੱਕ ਬੰਦਾ ਆ ਗਿਆ ਮੇਰੇ ਕੋਲੋਂ, ਇਹਨਾਂ ਵੀ ਤੁਹਾਡਾ ਚਾਹੀਦਾ ਸੀਗਾ। ਉਹ ਕਹਿੰਦਾ ਯਾਰ ਮੈਂ ਨਾ ਮੁੰਡੇ ਦੇ ਕਾਗਜ਼ ਤਸਦੀਕ ਕਰਾਣੇ। ਉਹ ਕਹਿੰਦਾ ਯਾਰ ਖਾਣੀ ਉਦੋਂ ਕੌਂਸਲ ਬਣਿਆ ਸੀ, ਕਹਿੰਦੇ ਯਾਰ ਇਹਦੇ ਕੋਲ ਕਰਵਾ ਦਿੰਦੇ ਹਾਂ। ਕਹਿੰਦਾ ਉਹ ਭਾਈ ਮੇਰਾ ਮੁੰਡਾ ਪੜ੍ਹਿਆ ਲਿਖਿਆ, ਅਨਪੜ੍ਹ ਬੰਦੇ ਕੋਲ ਤਸਦੀਕ ਕਰਾਉਂ ਮੈਂ ਨਹੀਂ ਕਰਾਣੇ। ਕਹਿੰਦਾ ਨਹੀਂ ਕਰਾਇਆ। ਮੈਨੂੰ ਦੱਸਿਆ, ਮੈਂ ਠੀਕ ਆਖਿਆ ਯਾਰ ਇਹ ਪੜ੍ਹਿਆ ਲਿਖਿਆ ਬੱਚਾ ਅਨਪੜ੍ਹ ਬੰਦੇ ਕੋਲੋਂ ਤਸਦੀਕ ਕਰਾਵੇ। ਮੈਂ ਕੋਈ ਗੱਲ ਬਣਦੀ ਬਣਦੀ ਨਜ਼ਰ ਨਹੀਂ ਆਉਂਦੀ ਇਹ ਗੱਲ। ਮੈਂ ਕਿਹਾ ਬਹੁਤ ਇਸ ਟਾਈਮ ਸਾਡੇ ਨਾਲ 7 ਬੰਦੇ ਜੁੜੇ ਨੇ। ਯਾਰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਕਮੈਂਟਸ ਕਰ ਦਿਓ। ਦੇਸ਼ ਪੰਜਾਬ ਬਾਈ ਮਲਿਕ ਬਸ਼ੀਰ YouTube ਤੇ ਤੁਹਾਡਾ ਆਪਣਾ ਹੋ। ਅੱਗੇ ਇਹ ਤੋਂ ਵੱਧ ਗੱਲ ਮੈਂ ਤੁਹਾਨੂੰ ਕਹਿਣੀ ਕੋਈ ਨਹੀਂ। ਅੱਗੇ ਤੁਹਾਡੀ ਮਰਜ਼ੀ ਹੈ, ਐਜ਼ ਯੂ ਲਾਈਕ, ਐਜ਼ ਯੂ ਵਿਸ਼। गर्मी बाजा है ही बड़ी। 47 है, 47 गर्मी, 47। फैसल वाडा जपाई ने गिलास ले जाता वा। ਉਹ ਤੇ ਬੜੀ ਯਾਰ ਉਹਨੂੰ ਕੀ ਹੋਇਆ ਦਾ ਉਹ ਕਹਿੰਦਾ ਇਮਰਾਨ ਖਾਨ ਸੱਚਾ ਕੋਈ ਉਹਨੇ ਫੌਜੀ ਦੇ ਹਮਲਾ ਨਹੀਂ ਕਰਾਇਆ, ਕੁਝ ਨਹੀਂ ਕਰਵਾਇਆ, ਕਹਿੰਦਾ ਕੁਝ ਵੀ ਨਹੀਂ ਕਰਵਾਇਆ, ਕਹਿੰਦਾ ਸਭ ਇਹਨਾਂ ਦਾ ਹੀ ਕੰਮ ਆ। ਉਹ ਕਹਿੰਦਾ ਉਹਨੇ ਕੁਝ ਵੀ ਨਹੀਂ ਕਰਵਾਇਆ, ਕਹਿੰਦਾ ਸਭ ਜੋ ਕੀਤਾ ਕਰਵਾਇਆ ਇਹਨਾਂ ਨੇ। ਨਾ ਉਹਨੇ ਫੌਜ ਦੇ ਖਿਲਾਫ ਕੋਈ ਵੀ ਬਿਆਨ ਦਿੱਤਾ, ਨਾ ਕੋਈ ਗੱਲ ਕੀਤੀ, ਨਾ ਖਿਲਾਫ ਆ। ਕਹਿੰਦਾ ਜੋ ਕੀਤਾ ਇਹਨਾਂ ਦਾ ਹੀ ਕੀਤਾ। ਮੈਂ ਵੇਖਣ ਡਿਆ ਟਿਕਟੋਕ ਤੇ ਨਾ, ਉਹ ਬੜੀ ਕੁਸ਼ਤੀ ਕਰਨ ਡਿਆ, ਉਹਨੂੰ ਪਤਾ ਨਹੀਂ ਕੀ ਸੋਚ ਹੋਇਆ ਸੀ। ਮੇਰਾ ਉਹਨੇ ਕਿਹਾ ਹੋਣਾ ਵੀ ਹੁਣ ਸਾਈਡ ਬਦਲੋ ਤੇ ਇਹਨੂੰ ਇਹ ਸੈੱਟ ਕਰੇ ਤੇ ਫਿਰ ਜਿਹੜਾ ਨਾ। ਜ਼ਿੰਦਾਬਾਦ ਜੀ। ਇਸ ਟਾਈਮ 4 ਬੰਦੇ ਸਾਡੇ ਨਾਲ ਜੁੜੇ ਨੇ ਤੇ ਮੇਰੇ ਖਿਆਲ ਸਾਡੇ ਨਾਲ ਇੱਕ ਬਹੁਤ ਕਰੀਬੀ ਤੇ ਬਹੁਤ ਪਿਆਰ ਕਰਨ ਵਾਲੇ ਬੰਦੇ ਸਾਨੂੰ ਲਾਈਕ ਮਾਰਿਆ, ਉਹਦੀ ਮਿਹਰਬਾਨੀ ਤੇ ਤੁਹਾਡੀ ਵੀ ਮਿਹਰਬਾਨੀ ਹੈ। ਤੇ ਤੁਸੀਂ ਸਬਸਕ੍ਰਾਈਬ ਕਰ ਦਿਓ, ਕਮੈਂਟਸ ਕਰ ਦਿਓ। ਜੋ ਕਮੈਂਟਸ ਨਹੀਂ ਕਰ ਸਕਦੇ ਸਬਸਕ੍ਰਾਈਬ ਵੀ ਕਰ ਦਿਓ। ਚਲੋ ਜੇ ਉਂਗਲ ਨਹੀਂ ਦਿਖਦੀ ਤਾਂ ਭਾਈ ਮੈਨੂੰ ਅਗਰ ਕੋਈ ਕੁੜੀ ਕਹੇ ਨਾ ਕਿ ਮੈਨੂੰ 5000 ਘੱਲ ਦਿਓ ਤੇ ਮੈਂ ਉਹਨੂੰ 5 ਪੈਸੇ ਵੀ ਨਹੀਂ ਕਰਨੇ। ਇਹੋ ਜਿਹੀ ਆਪਣੇ ਕੋਈ ਮਿਆਰ ਨਹੀਂ ਹੈਗਾ, ਇਹੋ ਜਿਹੀ ਆਪਣੀ ਕੋਈ ਸੋਚ ਨਹੀਂ ਹੈਗੀ। ਇਹਨੇ ਲਿਖਿਆ ਕਿ ਤੁਹਾਨੂੰ ਜੇ ਕੋਈ ਕੁੜੀ ਕਹੇ 5000 ਰੁਪਈਆ ਘੱਲ ਦਿਓ, ਮੈਂ ਕਿਹਾ ਮੈਂ ਨਹੀਂ ਕਰਦਾ। ਬਾਕੀ ਜ਼ਿੰਦਾਬਾਦ, ਖੁਸ਼ ਰਹਿ। ਤੂੰ ਸਾਨੂੰ ਖੁਸ਼ ਕੀਤਾ ਵਾ, ਅਸੀਂ ਹੱਸ ਲਿਆ ਵਾ। ਜ਼ਿੰਦਾਬਾਦ। ਇਸ ਟਾਈਮ ਸਾਡੇ ਨਾਲ 6 ਦੋਸਤ ਜੁੜੇ ਨੇ ਤੇ ਉਹਨਾਂ ਦੀ ਸਾਡੀ ਇਹ ਰਿਕੁਐਸਟ ਆ ਕਿ ਪਲੀਜ਼ ਐਜ਼ ਸੂਨ ਐਜ਼ ਪੋਸੀਬਲ ਡੂ ਦਾ ਲਾਈਕ, ਸਬਸਕ੍ਰਾਈਬ ਐਂਡ ਕਮੈਂਟਸ। ਆਈ ਹੋਪ ਕਿ ਯੂ ਵਿਲ ਕੰਟੀਨਿਊ ਮਾਈ ਸਪੋਰਟ। ਇਹ ਤੇ ਹਾਲ ਹੈ ਭਰਾਵਾ ਇੱਥੇ ਲੋਕਾਂ ਦਾ। ਕੋਈ ਹੋਵੇ ਇੰਗਲਿਸ਼ ਬੜੀ ਸਹੀ ਬੋਲਦਾ, ਹੁਣ ਛੋਟਾ ਵੀ ਸਾਡਾ ਉਹ ਮਾਹੌਲ ਬਣ ਜਾਂਦਾ ਨਾ, ਤੇ ਵੱਡਾ ਵੀ ਜਿਹੜਾ ਉਹ ਤੇ ਗਾਹਕਾਂ ਨਾਲ ਡੀਲ ਸ਼ੀਲ ਕਰਦਾ ਨਾ। ਜਦੋਂ ਆਉਂਦੇ ਨਾ ਉਹ ਲੈਣ ਸਕੂਟੀਆਂ ਹੀ ਉਹ ਫਿਰ ਇੰਨੇ ਦੀ ਆ ਉਹ। ਤੇ ਇੱਕ ਦਿਨ ਖਲੋਤਾ ਹੀ ਕਹਿੰਦਾ ਦੋ 3 ਨਿਆਣੇ ਕਹਿੰਦੇ ਫ੍ਰੀ ਦੇ ਰਹੇ ਆ। ਮੈਂ ਕਿਹਾ ਇਹਨਾਂ ਨੂੰ ਕਹਿ ਕਿ ਮੈਂ ਤੁਹਾਡਾ ਆਪਾ ਲੱਗਣਾ ਵਾ ਤੁਹਾਨੂੰ ਫ੍ਰੀ ਦੇਣਾ। ਹੱਸਣ ਲੱਗ ਪਿਆ, ਕਹਿੰਦਾ ਗੱਲ ਤੇ ਸਹੀ ਹੈ। ਇਹ ਸਭ ਗੱਲ ਇਹ ਆ, ਮਾਹੌਲ ਜਿਹੜਾ ਨਾ ਉਹ ਬਹੁਤ ਡਿਜ਼ਰਵ ਕਰਦਾ ਕੋਈ ਵੀ ਕੰਮ ਹੋਵੇ। ਸਾਹਿਬ ਇੱਥੇ ਰਹਿ ਕੇ ਨਾ ਜੇ ਤੇ ਬੰਦੇ ਨੂੰ ਅੱਛੇ ਦੀ ਉਮੀਦ ਹੋਵੇ ਨਾ, ਬੰਦਾ ਆਪਣਾ ਮੁਲਕ ਨਹੀਂ ਛੱਡਣਾ, ਬਹੁਤ ਔਖਾ ਛੱਡਣਾ। ਜਦੋਂ ਉਮੀਦ ਹੀ ਇੱਕ ਦਿਨੋਂ ਦਿਨ ਦੇਖਿਆ ਵੱਧਦੀ ਜਾਂਦੀ ਆ। ਉਹ ਵੀ ਕੰਮ ਖਰਾਬ ਸੀ। ਨਹੀਂ ਇੱਥੇ ਨਹੀਂ ਕੰਮ ਸੀ, ਬੰਦਾ ਨਿਕਲ ਜਾਂਦਾ। ਕੀ ਇੱਥੇ ਕੰਮ ਬੜਾ ਖਰਾਬ ਸੀ। ਚੰਗਾ ਹੈ ਕਿ ਤੂੰ ਆਪਣੇ ਬੱਚੇ ਕੈਨੇਡਾ ਭੇਜਦੇ, ਠੀਕ ਹੋ ਗਿਆ। ਉੱਥੇ ਦਾ ਮਾਹੌਲ ਹੀ ਗੰਦਾ, ਬਹੁਤ ਗੰਦਾ ਮਾਹੌਲ ਹੈ ਭਾਜੀ। ਇੱਥੇ ਦਾ ਨਾ ਤਰਬੀਅਤ ਹੈ, ਜੀ ਮਰਜ਼ੀ ਕਰੋ। ਜਦੋਂ ਬੱਚੇ ਨੇ ਬਾਹਰ ਨਿਕਲਣਾ ਕਿਹੜਾ ਕਰ। ਤੁਹਾਡੇ ਮੁੰਡੇ ਦਾ ਕੀ ਬਣਿਆ? ਕਿੱਦਾਂ ਚੈੱਕ ਉਹਨੂੰ ਕੱਲ
ਕਿਹਾ ਮੈਂ ਉਹਨੂੰ, ਹੂੰ ਉਹ ਦਬਲ ਛੱਤ ਤੇ ਚੜ੍ਹ ਕੇ ਸੋ ਗਿਆ ਵਾ। ਨਹੀਂ ਚੜ ਕੇ ਨਾ ਸੌਣ ਦਿਓ, ਉਹਨੇ ਕਿਹਾ ਯਾਰ ਇਹ ਕੰਮ ਮੈਂ ਕਿਹਾ ਅੱਛਾ ਨਹੀਂ ਹੈਗਾ। ਇਹ ਮਗਰ ਚੜ ਕੇ ਰਹੂਗੀ। ਬਾਅਦ ਬੰਦੇ ਕਹਿੰਦੇ ਨੇ ਨਾ, ਹੂੰ ਬਾਅਦ ਬੰਦੇ ਕਹਿੰਦੇ ਨੇ ਨਾ ਕਿ ਯਾਰ ਉਹ ਹੁਣ ਇਹਨਾਂ ਦੇ ਵੱਡੇ ਸਾਰੀ ਉਮਰ ਜੂਆ ਖੇਡਦੇ ਰਹੇ ਨੇ, ਹਾਂ ਠੀਕ ਹੈ। ਮੈਨੂੰ ਮੇਰੇ ਆਪਣੇ ਅੱਬੇ ਨੇ ਦੱਸਿਆ ਕਿ ਪੁੱਤਰ ਅਸੀਂ ਸਕੂਲੇ ਪੜ੍ਹਨ ਜਾਂਦੇ ਸੀ, ਹਿੰਦੂਆਂ ਦਾ ਮੁੰਡਾ ਸਾਡਾ ਦੋਸਤ ਸੀ, ਕਹਿੰਦਾ ਉਹ ਸਾਡੇ ਨਾਲ ਜਾਂਦਾ ਸੀ, ਉਹ ਸੀ ਨਾ ਬਸ ਰੱਖਣਾ ਬੇਰ ਖਾਣ ਚੱਲ ਜਾਣਾ, ਤੇ ਉਹਦੇ ਪਿਓ ਨੂੰ ਪਤਾ ਲੱਗ ਗਿਆ, ਉਹਨੇ ਉਹਨਾਂ ਨੂੰ ਕੁੱਟਿਆ ਆਪਣੇ ਮੁੰਡੇ ਨੂੰ, ਉਹ ਸਾਨੂੰ ਵੇਖ ਕੇ ਰਾਸਤਾ ਹੀ ਬਦਲ ਜਾਂਦਾ ਸੀ, ਉਹ ਕਹਿੰਦਾ ਪੜ ਗਿਆ ਸੀ। ਫਿਰ ਬਹੁਤਾ ਬੇੜਾ ਗਰਕ ਕਰਦਾ ਤੇ ਸਾਡਾ ਉਹ ਪਟਵਾਰੀ ਹੋ ਗਿਆ ਸੀ, ਉਹਨੇ ਖੁਲਵਾਣਾ ਖੁੱਲਾ ਡੁੱਲਾ, ਹਾਂਜੀ ਇਹਨਾਂ ਨੇ ਉਹਦੇ ਨਾਲ ਹੀ ਤੁਰੇ ਰਹਿਣਾ, ਕਦੀ ਕਿੱਥੇ ਤੇ ਕਦੀ ਕਿੱਥੇ। ਉਹ ਫਿਰ ਸਾਡਾ ਇਸ ਤਰ੍ਹਾਂ ਨਾ ਸਾਡੇ ਵੱਡਿਆਂ ਦਾ ਮੁਸਤਕਬਲ ਇੱਦਾਂ ਹੀ ਹੋ ਗਿਆ। ਉਹਨਾਂ ਵਾਂਗ ਸਾਹਿਬ ਜਦੋਂ ਮੈਂ ਜਾਣਾ ਨਾ ਕੱਪੜੇ ਮੈਂ ਲਾ ਕੇ ਟੰਗਣੇ ਆ, ਕੱਚਾ ਬਣ ਲਾ ਕੇ ਜਾਨਵਰਾਂ ਦੀ ਸਫਾਈ ਕਰ, ਝਾੜੂ ਮਾਰ, ਪਾਣੀ ਦਾਣਾ ਪਾਣੀ ਪਾ ਕੇ ਜਿਹੜੇ ਰਾਤ ਨੂੰ ਕੱਟਣੇ ਉਹ ਡੱਕ ਕੇ ਫਿਰ ਮੈਂ ਥੱਲੇ ਆਉਣਾ। ਦਿਲ ਕੀਤਾ ਤਾਂ ਮੈਂ ਨਹਾ ਲਿਆ, ਨਹੀਂ ਬੈਠਾ ਰੋਟੀ ਰੋਟੀ ਖਾ ਕੇ ਮੈਂ ਫਿਰ ਨਹਾ ਕੇ ਕੱਪੜੇ ਬਦਲਣੇ, ਫਿਰ ਢਾਕ ਤੋਂ ਬਾਹਰ ਕਿਉਂਕਿ ਯਾਰ ਕਮ ਅਜ਼ ਕਮ ਤੁਸੀਂ ਜਿਹੜਾ ਬੰਦੇ 'ਚ ਇਨਸਾਨੀਅਤ ਹੋਵੇ ਨਾ, ਉਹਨੂੰ ਕਮ ਤੋਂ ਕਮ ਇਹ ਸੋਚਣਾ ਚਾਹੀਦਾ ਕਿ ਯਾਰ ਆਹ ਬੰਦਾ ਮੇਰੇ ਨਾਲ ਕਾਫੀ ਢਿੱਡੋਂ ਸਾਫ ਆ। ਢਿੱਡੂ ਸਾਫ਼ ਹੋ ਜਾਏ, ਮੇਰਾ ਕਿਸ ਮਾਹੌਲ 'ਚ ਗੱਲ ਕਰਦਾ ਵਾ, ਉਹ ਗੱਲ ਤੇ ਇਹਨਾਂ ਦੇ ਵਿੱਚ ਹੈ ਹੀ ਨਹੀਂ। ਸ਼ੇਰ ਖਾਨ ਨੂੰ ਇਹਦੇ ਜੂਆ ਹੋਣਾ, ਜੁਆਰੀ ਨੇ ਇਹਦੇ ਘਰ ਨਸਾਣਾ, ਉਲਟਾ ਉਹਨੇ ਇਹਨਾਂ ਦਾ ਸ਼ੁਕਰੀਆ ਅਦਾ ਕਰਨ ਦੀ ਬਜਾਏ ਉਲਟਾ ਇਹਨਾਂ ਨੂੰ ਗਾਲਾਂ ਵੀ ਕੱਢਣੀਆਂ। ਹਾਂ ਹਾਂਜੀ ਮਤਲਬ ਸਾਹਿਬ ਉਹ ਰਫੜੇ ਦਾ ਨਾ ਦੂਰ ਸੀ ਬਦਮਾਸ਼ੀ ਦਾ, ਉਹ ਸਫਾਈ ਵਾਲੇ ਆਏ ਤੇ ਉਹ ਭਾਈ ਮੁਸਤਫਾ ਨੇ ਉਹਨੂੰ ਕਿਹਾ, ਉਹ ਸਾਡੀ ਬੈਠਕ ਸੀ, ਜਿਸ ਬੰਦਾ ਤਰਪਾਲਾ ਵਾਲਾ ਨਹੀਂ ਹੈਗਾ, ਤੇ ਸਾਡੀ ਬੈਠਕ ਨਹੀਂ ਸੀ, ਉਹ ਉਹਨੂੰ ਕਿਹਾ ਕਿ ਯਾਰ ਤੂੰ ਸਫਾਈ ਕਰ ਦੇ। ਉਹ ਕਹਿੰਦਾ ਮੈਂ ਆਪ ਕਰਦਾ, ਕਹਿੰਦਾ ਤੂੰ ਆਪ ਨਹੀਂ ਕਰਦਾ, ਤੂੰ ਕਰਕੇ ਜਾਏਗਾ। ਉਹ ਦੌੜਾ ਦੌੜਾ ਨੇ ਮੁਜ਼ੱਫਰ ਕੋਲ ਚਲਾ ਗਿਆ। ਮੁਜ਼ੱਫਰ ਆ ਗਿਆ ਜੀ, ਅਸੀਂ ਕਹਿੰਦੇ ਜੀ ਬੰਨ ਲੈਂਦੇ ਹਾਂ ਬੰਦੇ ਨੂੰ, ਅਸੀਂ ਬੰਦੇ ਨਾਲ ਜੋ ਸਲੂਕ ਕਰੇ ਤੁਹਾਨੂੰ ਪਤਾ ਹੀ ਆ। ਉਹ ਕਹਿੰਦਾ ਜੋ ਮੈਂ ਕਰਦਾ ਤੁਹਾਨੂੰ ਵੀ ਪਤਾ ਹੀ, ਫਿਰ ਅਸੀਂ ਬੰਨ ਕਹਿੰਦੇ ਤੂੰ ਤਾਂ ਬੰਨ ਲੈਂਗਾ, ਅਸੀਂ ਤਾਂ ਪਿੱਛੇ ਬੰਨ ਲੈਣਾ ਵਾ। ਸਾਡੇ ਗਰਮੀ ਸਰਦੀ ਹੋ ਗਈ, ਸ਼ਾਮੀ ਜਿਹੜੀ ਮਾਂ ਆ ਗਈ ਵੀ ਸਾਡੇ ਪੁੱਤਰ ਉਹ ਤੇ ਇੰਝ ਦੀ ਲੜਾਈ ਇਹ ਬੜਾ ਡਰਾਮਾ ਆ ਸਾਨੂੰ ਥੋੜੀ ਲੜਾਈ ਦੀ ਸਜਦੀ ਇਹ ਉਹ ਮਾਨ ਸਾਹਿਬ ਉਹ ਕੁਝ ਗੱਲਾਂ ਐਸੀਆਂ ਹੋ ਸਕਦਾ ਤੁਹਾਨੂੰ ਵੀ ਨਾ ਪਤਾ ਹੋਵੇ ਜਿਹੜੀਆਂ ਸਾਨੂੰ ਪਤਾ। ਬਿਲਕੁਲ ਜੀ ਬਿਲਕੁਲ। ਤੇ ਅਸੀਂ ਤਾਂ ਕਹਿੰਦੇ ਆ ਕਿ ਉਹ ਗੱਲਾਂ ਕਰਨੀਆਂ ਗੁਨਾਹ ਨੇ, ਤੇ ਉਹ ਗੱਲਾਂ ਜਿਹੜਾ ਬੰਦਾ ਗੈਰਤਮੰਦ ਵੀ ਸੁਣਦਾ ਨਾ, ਉਹ ਵੀ ਕੰਨਾਂ ਨੂੰ ਹੱਥ ਲਾਉਂਦਾ ਕਿ ਯਾਰ ਨਾ ਇਹ ਬੰਦੇ ਜ਼ਿੰਦਾ ਕਿੱਦਾਂ ਫਿਰਦੇ ਆ, ਤੂੰ ਉਹਨਾਂ ਨੂੰ ਤੇ ਉਹ ਜਿੱਦਾਂ ਮਿੱਟੀ ਦਾ ਝਾੜੀ ਕੇ ਉਸੇ ਵੇਲੇ ਉਹਨਾਂ ਨੇ ਤੁਹਾਨੂੰ ਪਤਾ ਹੀ ਆ ਮੁਜ਼ੱਫਰ ਦੀ ਖੁਦਕਸ਼ੀ ਦਾ ਇਹੋ ਜਿਹਾ ਗੁਨਾਹ ਤੇ ਕੀਤਾ ਜਾਂਦੇ ਨੇ, ਖੁਦਕਸ਼ੀ ਹੈ ਇਹੋ ਜਿਹਾ ਕੰਮ ਤੇ ਕੀਤਾ ਤੈਨੂੰ ਖੁਦਕਸ਼ੀ ਕਰਨੀ ਪੈ ਗਈ। ਉਹ ਵੀ ਮੈਨੂੰ ਪਤਾ, ਉਹ ਵੀ ਮੈਨੂੰ ਪਤਾ, ਮੈਂ ਦੱਸਿਆ ਨਾ ਵੀ ਉਹ ਤੇ ਉਹ ਤੋਂ ਉਹ ਜਿਹੜੀ ਗੱਲ ਆ ਨਾ ਖੁਦਕਸ਼ੀ ਉਹ ਤੋਂ ਗਾਂਹ ਜਿਹੜੀਆਂ ਗੱਲਾਂ ਨਾ ਉਹ ਬੜੀਆਂ ਨੇ ਗੱਲਾਂ ਜਿਹੜੀਆਂ ਇਹ ਤੋਂ ਗਾਂਹ ਗੱਲਾਂ ਦਾ ਪਤਾ ਨਾ, ਉਹ ਬੜੀਆਂ ਨੇ। ਇੱਕ ਨਾ ਨੋਨਾ ਗੁੱਜਰ ਹੈਗਾ, ਮੋਟਾ ਜਿਹਾ ਚਾਦਰ ਕੋਟੀ ਬੰਦਾ ਤੇ ਬਟੇਰ ਬਾਗ ਵੀ ਹੈ, ਉਹਨੇ ਸਾਈਕਲ ਤੇ ਨਾ ਇਹ ਮੁਸਤਫਾ ਕੋਲ ਆਉਣਾ ਸੀ, ਸਾਰੇ ਬਟੇਰ ਬਾਗ ਜੋ ਕੱਟੇ ਹੁੰਦੇ ਸੀ, ਉਹ ਦਾਣੇ ਦਾ ਕਾਰੀਗਰ, ਦਾਣਾ ਕੱਟਣ ਵਾਲਾ ਨਹੀਂ ਹੈਗਾ। ਇਹਨਾਂ ਨੇ ਇੱਕ ਬੰਦੇ ਠੱਗ ਲਿਆ, ਜੋ ਦਾਣਾ ਸੁੱਟਿਆ ਉਸ ਬੰਦੇ ਨੂੰ ਨਾ ਪਤਾ ਲੱਗ ਗਿਆ, ਉਹਨੇ ਕਿਹਾ ਜੀ ਦਾਣਾ 2 ਨੰਬਰ, ਸ਼ੇਰ ਖਾਨ ਦੇ ਬਦਲ ਹੱਥ ਰੱਖ ਦਾਣੇ 'ਤੇ, ਕਹਿੰਦਾ ਚਲੋ ਜੋ ਕੋਈ ਚੱਲਨੇ ਆ ਠੀਕ ਕਰਾਉਣ ਵਾਸਤੇ, ਕਹਿੰਦਾ ਠੀਕ, ਕਹਿੰਦਾ ਮੈਂ ਕਰੂੰਗਾ ਇਹਨੂੰ। ਇਹ ਦੋ ਨਸ਼ਿਆ ਨੂਨੇ ਕੋਲ ਚਲਾ ਗਿਆ, ਤੇਰੀ ਮਿਹਰਬਾਨੀ ਫੜੇ ਜਾਵਾਂਗੇ ਭੈਣ ਨੂੰ। ਉਹ ਹੈਗਾ ਮੁਸਤਫਾ ਨੂੰ ਨਾ ਸਾਰੇ ਕੋਲ ਪੈਸੇ ਲੈਂਦਾ ਇੱਕ ਮੈਂ ਲਿਆ ਦਾਣਾ ਮੈਂ ਦੱਸ ਦਿਆਂਗਾ। ਉਹ ਦਾਣੇ ਨੇ ਉਹ ਕਹਿੰਦੇ ਇੱਥੇ ਬੈਠਾ ਤੇ ਮੈਂ ਉਹ ਜੇ ਵੀ ਦਾਣੇ ਵੇਖ ਰਿਹਾ, ਮੈਂ ਉਹ ਮੈਨੂੰ ਕਹਿੰਦਾ ਸੀ ਪੰਗਾ, ਕਹਿੰਦਾ ਐਵੇਂ ਪੰਗਾ ਪਾ ਲਈ ਮੇਰੇ ਨਾਲ। ਉਹ ਮੈਂ ਕਿਹਾ ਦਿਖਾ ਤੇ ਸਹੀ। ਮੈਂ ਫਾਇਰ ਸੀ ਆ ਗਿਆ, ਕੋਈ ਗੱਲ ਕਰ ਰਹੇ ਹੋ? ਨਹੀਂ ਗੱਲ ਅਸੀਂ ਪਤਾ ਕਰਨੀ ਇੱਥੇ। ਹਾਂ ਅੱਜ ਉਹੀ ਬੋਲਣਾ ਮੈਂ। ਅੱਛਾ ਅੱਛਾ ਦੇਖੋ ਪਿਆਰਿਓ, ਸੋਸ਼ਲ ਮੀਡੀਆ 'ਤੇ ਬਹਿਣਾ
ਇੱਕ ਦੂਸਰੇ ਦਾ ਹਾਲ ਚਾਲ ਪੁੱਛਣਾ, ਅਸਲ ਚੀਜ਼ ਤੇ ਇਹ ਹੁੰਦੀ ਹੈ। ਠੀਕ ਹੈ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ ਤੁਸੀਂ ਨਹੀਂ ਕਰੋਗੇ, ਕੋਈ ਹੋਰ ਸ਼ਰੀਫ ਆਦਮੀ ਕਰ ਦੇਗਾ। ਠੀਕ ਹੈ, ਲੇਕਿਨ ਮਜ਼ਾ ਨਹੀਂ ਆਉਂਦਾ ਜਿਸ ਬੰਦੇ ਨਾਲ ਜੁੜੋ, ਢਿੱਡੋਂ ਜੁੜੋ, ਸਾਫ਼ ਜੁੜੋ। ਠੀਕ ਹੈ ਜੀ, ਨਾਲੇ ਮੈਂ ਤਾਂ ਗੱਲਾਂ ਕਰਦਾ ਸਾਫ਼ ਜਿਹੀਆਂ ਕਿ ਖੁਸ਼ ਅਖਲਾਕ, ਮਿਲਣਸਾਰ ਅਤੇ ਮੁਨਾਫਕਤ ਤੋਂ ਪਾਕ, ਉਸ ਬੰਦੇ ਦੀ ਅਸੀਂ ਢਿੱਡੋਂ ਕਦਰ ਕਰਨੇ ਹਾਂ। ਠੀਕ ਹੈ, ਬਾਕੀ ਜਿਹੜੇ ਲੋਕ ਭਕਾਈਆਂ ਮਾਰਦੇ ਨੇ, ਹਾਂਜੀ, ਐਵੇਂ ਛੱਡਦੇ ਰਹਿੰਦੇ ਨੇ, ਹਾਂਜੀ, ਤੁਸੀਂ ਲਾਈਕ ਕਰ ਛੱਡੋਗੇ, ਸਬਸਕ੍ਰਾਈਬ ਕਰ ਦੋਗੇ ਅਤੇ ਚਲੋ ਮੇਰਾ ਇਹ ਫਾਇਦਾ ਹੋ ਜਾਏਗਾ, ਮੇਰੇ ਨੰਬਰ ਵੱਧ ਜਾਣਗੇ, ਤੁਹਾਨੂੰ ਵੀਡੀਓ ਵੇਖਣ ਨੂੰ ਮਿਲਣਗੇ। ਨਹੀਂ ਕਰੋ ਤਾਂ ਇਹ ਵਧਣੀਆਂ ਵਾ, ਇਹ ਰੁਕਣੀਆਂ ਨਹੀਂ। ਠੀਕ ਹੈ ਨਾ ਜੀ, ਇਹ ਮੇਰਾ ਰੱਬ ਨੇ ਕਰਨਾ ਵਾ ਅਤੇ ਹੋ ਜਾਣਾ ਵਾ, ਬੰਦੇ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਮੇਰੀ ਇਨਸ਼ਾਅੱਲਾ ਕੋਸ਼ਿਸ਼ ਹੈ, ਮੇਰੀ ਟਰਾਈ ਹੈ, ਇਨਸ਼ਾਅੱਲਾ ਮੈਂ ਕਾਮਯਾਬ ਹੋਣਾ ਹੀ ਹੋਣਾ ਵਾ। ਠੀਕ ਆ, ਅਤੇ ਤੁਸੀਂ ਮੇਰਾ ਸਾਥ ਦਿਓਗੇ ਅਤੇ ਮੈਂ, ਅਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਤੁਸੀਂ ਆਖਿਆ ਕਰੋਗੇ ਯਾਰ ਆਹ ਦੇਸ਼ ਪੰਜਾਬ YouTube ਚੈਨਲ ਆ ਨਾ, ਕਦੀ ਸਾਨੂੰ ਕਹਿੰਦਾ ਹੁੰਦਾ ਸੀ ਕਿ ਯਾਰ ਮੈਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਠੀਕ ਹੈ ਜੀ, ਅਤੇ ਗੱਲ ਇਹ ਕਿ ਮੁਹੱਬਤਾਂ ਵਧਾਉਣੀਆਂ ਚਾਹੀਦੀਆਂ, ਘਟਾਉਣੀਆਂ ਨਹੀਂ ਚਾਹੀਦੀਆਂ। ਲਾਈਕ ਕਰਨ ਲੱਗਾ ਤੁਹਾਡੀ ਉਂਗਲ ਨਹੀਂ ਦੁਖਣੀ, ਸਬਸਕ੍ਰਾਈਬ ਕਰਨ ਨਾਲ ਤੁਹਾਡੀ ਉਂਗਲ ਨਹੀਂ ਦੁਖਣੀ। ਚਲੋ ਮੰਨਿਆ ਕਿ ਕਮੈਂਟਸ ਤੁਸੀਂ ਨਹੀਂ ਕਰ ਸਕਦੇ, ਠੀਕ ਹੈ, ਅਤੇ ਤੁਸੀਂ ਖਾਲੀ ਆਪਣੀ ਖਾਸ਼ ਦੇ ਆਧਾਰ ਕਰ ਸਕਦੇ ਹੋ, ਦਿਲ ਭੇਜ ਸਕਦੇ ਹੋ, ਫੁੱਲ ਭੇਜ ਸਕਦੇ ਹੋ। ਹਾਂਜੀ, ਇਹ ਬੰਦਾ ਨਾ ਇਸ ਤਰ੍ਹਾਂ ਗੱਲ ਹੁੰਦੀ ਹੈ, ਨਹੀਂ ਕਰੋਗੇ ਤਾਂ ਉਹ ਕਿਹੜੀ ਗੱਲ ਆ। ਠੀਕ ਹੈ, ਬੰਦੇ ਨੂੰ ਨਾ ਖੁਸ਼ ਅਖਲਾਕੀ ਦਾ ਮੁਜ਼ਾਹਰਾ ਕਰਨਾ ਚਾਹੀਦਾ, ਅਤੇ ਖੁਸ਼ ਅਖਲਾਕੀ ਅੱਛੀ ਚੀਜ਼ ਹੈ। ਦੁਨੀਆ ਦਾ ਕੋਈ ਵੀ ਮਜ਼ਹਬ ਹੈ ਨਾ, ਉਹ ਖੁਸ਼ ਅਖਲਾਕੀ ਤੋਂ ਬਗੈਰ ਅੱਗੇ ਨਹੀਂ ਵਧਿਆ। ਮਸਲਨ ਤੁਸੀਂ ਹਿੰਦੂ ਹੋ ਜਾਂ ਮੈਂ ਮੁਸਲਮਾਨ ਹਾਂ ਜਾਂ ਕੋਈ ਈਸਾਈ ਹੈ, ਕੋਈ ਬੰਦਾ ਤੁਹਾਡੇ ਕੋਲ ਆਉਂਦਾ ਵਾ, ਉਹ ਕਹਿੰਦਾ ਕਿ ਯਾਰ ਮੇਰੇ ਨਾਲ ਸਿਰ 'ਚ ਦਰਦ ਆ, ਅਤੇ ਤੁਸੀਂ ਜਿਹਨੂੰ ਕਹੋਗੇ ਸਿੱਧਾ ਰੋੜਾ ਮਾਰ ਦੋਗੇ, ਚੱਲ ਚੱਲ ਮੈਂ ਕੋਈ ਡਾਕਟਰ ਹਾਂ, ਅਤੇ ਤੁਹਾਡੇ ਕੋਲ ਆਇਆ, ਤੁਸੀਂ ਕਹੋ ਯਾਰ ਅੱਛਾ ਭਾਜੀ ਬਹਿ ਜਾਓ, ਉਹ ਕਾਕਾ ਭਾਜੀ ਨੂੰ ਪਾਣੀ ਪਿਲਾ। ਠੀਕ ਹੈ, ਅਤੇ ਉੱਥੇ ਨਾ ਮੇਰੇ ਦਰਾਜ਼ ਦੇ ਵਿੱਚ ਜਾਂ ਡੇਰੇ 'ਤੇ ਨਾ ਅਲਮਾਰੀ ਦੇ ਵਿੱਚ ਡਿਸਪਰਿਨ ਦੀ ਜਾਂ ਸਪਰੋਨਿਕੋਲੈਸ ਦੀ ਗੋਲੀ ਪਈ ਹੈ ਜਾਂ ਪੈਰਾਡਾਲ ਦੀ ਪਈ ਹੈ, ਉਹ ਕੱਢ ਕੇ ਲਿਆ, ਚਾਹ ਦਾ ਕੱਪ ਲਿਆ, ਆਲਾ ਯਾਰ ਗੋਲੀ ਖਾ ਅਤੇ ਚਾਹ ਦਾ ਕੱਪ ਹੀ ਤੇਲਾ ਮਿਹਰਬਾਨੀ ਕਰੇਗਾ। ਠੀਕ ਹੈ, ਉਹਦੇ ਸਿਰ ਨੂੰ ਆਰਾਮ ਆ ਜਾਏਗਾ, ਅਤੇ ਉਹ ਕਿੱਥੇ ਜਾਏਗਾ ਅਤੇ ਕਹੇਗਾ ਕਿ ਯਾਰ ਬੰਦੇ ਨਾ, ਮੈਂ ਫਲਾਣ ਡੇਰੇ ਤੋਂ ਗੁਜ਼ਰ ਰਿਹਾ ਸੀ, ਮੇਰੇ ਸਿਰ 'ਚ ਬੜੀ ਦਰਦ ਸੀ, ਅਤੇ ਉਹਨਾਂ ਬੰਦਿਆਂ ਨੇ ਮੈਨੂੰ ਨਾ ਬਿਠਾਇਆ, ਅਤੇ ਬਿਠਾ ਕੇ ਨਾ ਚਾਹ ਵੀ ਪਾਣੀ ਪਿਲਾਇਆ, ਚਾਹ ਵੀ ਪਿਲਾਈ, ਅਤੇ ਮੇਰੇ ਸਿਰ ਦਰਦ ਖਤਮ ਹੋ ਗਈ ਹੈ, ਅਤੇ ਤੁਹਾਨੂੰ ਦਵਾ ਦੇਗਾ। ਦੇਖੋ ਨਾ, ਆਹ ਗੱਲ ਮੈਂ ਕੀਤੀ ਹੈ, ਬੰਦੇ ਸਾਰੇ ਨੱਸ ਗਏ ਨੇ। ਠੀਕ ਹੈ ਜੀ, ਅਗਰ ਤੁਹਾਨੂੰ ਨਹੀਂ ਹੋਈਆਂ ਗੱਲਾਂ ਪਸੰਦ, ਤੁਹਾਨੂੰ ਭਾਈ ਨਰਗਸ ਦਾ ਮੁੰਜਰਾ ਪਸੰਦ ਹੈ ਜਾਂ ਕੋਈ ਫਾਸ਼ ਗੱਲਾਂ ਪਸੰਦ ਨੇ, ਹਾਂਜੀ, ਜਾਂ ਕੋਈ ਝੂਠ ਫਰਾਡ ਬੋਲੇ ਉਹ ਬੰਦਾ ਪਸੰਦ ਹੈ, ਉਹ ਫਿਰ ਤੁਹਾਡੀ ਮਰਜ਼ੀ ਹੈ। ਮੇਰੇ ਕੋਲ ਤਾਂ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ। ਮੇਰਾ ਜਿਹਨੇ ਜੁੜਨਾ ਵਾ ਸਾਫ਼ ਸ਼ਫਾਫ ਅਤੇ ਹੱਕ ਸਾਈ ਦੀ ਗੱਲ ਕਰਨ ਵਾਲਾ ਸਾਡੇ ਨਾਲ ਜੁੜੇ, ਅਸੀਂ ਤਾਂ ਮੁਹੱਬਤਾਂ ਵੰਡਦੇ ਹਾਂ ਬਸ। ਕਿਸੇ ਨੂੰ ਲਾਈਕ ਕਰੋ ਤਾਂ ਤੁਹਾਡੀ ਮਰਜ਼ੀ ਹੈ, ਸਬਸਕ੍ਰਾਈਬ ਕਰੋ ਤਾਂ ਤੁਹਾਡੀ ਮਰਜ਼ੀ ਹੈ, ਕਮੈਂਟਸ ਕਰੋ ਨਾ ਕਰੋ ਉਹ ਵੀ ਤੁਹਾਡੀ ਆਪਣੀ ਮਰਜ਼ੀ ਹੈ। ਠੀਕ ਹੈ ਜੀ, ਅਸੀਂ ਤਾਂ ਪੰਜਾਬ ਦੀ ਧਰਤੀ ਦੇ ਵਾਸੀ ਹਾਂ, ਪੰਜਾਬੀ ਨਾਲ ਪਿਆਰ ਕਰਦੇ ਹਾਂ, ਅਤੇ ਪੰਜਾਬੀ ਸਾਡੀ ਮਾਂ ਬੋਲੀ ਹੈ। ਠੀਕ ਹੈ ਜੀ, ਤੁਸੀਂ ਆਉਣਾ ਤਾਂ 7 ਬਿਸਮਿਲ੍ਲਾ, ਨਹੀਂ ਆਉਣਾ ਤਾਂ 10 ਬਿਸਮਿਲ੍ਲਾ। ਹਾਂ, ਨਹੀਂ ਤਾਂ ਬੇਸ਼ੱਕ ਤੁਸੀਂ ਜਾ ਸਕਦੇ ਹੋ, ਕੋਈ ਮਸਲਾ ਹੀ ਨਹੀਂ। ਹਾਂ, ਤੁਸੀਂ ਕੋਈ ਮੇਰਾ ਮਤਲਬ ਸਿਰ 'ਤੇ ਸਮਾਨ ਨਹੀਂ ਚੁੱਕਿਆ ਹੋਇਆ, ਅਤੇ ਨਾ ਕਿ ਮੈਂ ਚੁੱਕਿਆ ਹੋਇਆ। ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਅਸੀਂ ਸਾਰੇ ਜੀ ਰਹੇ ਹਾਂ, ਖੁਸ਼ ਹਾਂ। ਠੀਕ ਹੈ ਜੀ, ਲਵ ਫਾਰ ਆਲ, ਹੇਟਡ ਫਾਰ ਨਨ। ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ, ਮੁਹੱਬਤਾਂ ਵੰਡਦੇ ਹਾਂ, ਕੋਈ ਆਵੇ ਠੀਕ ਆ, ਨਾ ਆਵੇ ਨਾ ਸਹੀ। ਤੇਰਾ ਵੀ ਜਵਾਨ ਸ਼ੁਕਰੀਆ ਭਾਈ। ਠੀਕ ਹੈ ਜੀ, ਵੈਲ ਡਨ, ਖੁਸ਼ ਆਮਦੀਦ। ਲਾइक करेगा तो ठीक है, सब्सक्राइब करेगा ठीक है, नहीं करेगा तो ही ठीक है। ऑल इज़ ओके। अगे तेरी अपनी सोच आ,
ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ ਅਤੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਪੰਜਾਬੀਆਂ ਨੂੰ ਮੇਰਾ ਸਲਾਮ। ਅਤੇ ਉਸ ਤੋਂ ਇਲਾਵਾ ਜਿਹੜੇ ਦੂਸਰੇ ਵੀ ਸਾਨੂੰ ਸੁਣਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਸਾਡਾ ਸਲਾਮ ਹੈ। ਠੀਕ ਹੈ। ਅਤੇ ਜਿੰਦੇ ਵਸਦੇ ਖੁਸ਼ ਰਹੋ, ਹੱਸਦੇ ਵਸਦੇ ਰਹੋ, ਦਿਲਾਂ ਵਿੱਚ ਪੰਜਾਬ ਵਸਦਾ। ਆਈ ਲਵ ਯੂ। ਲਾਈਕ, ਸਬਸਕ੍ਰਾਈਬ ਅਤੇ ਕਮੈਂਟਸ ਇਹ ਤੁਹਾਡੀ ਅੱਗੇ ਦਰਖਾਸਤ ਹੈ ਕਿ ਤੁਸੀਂ ਮਨਜ਼ੂਰ ਕਰ ਲਓਗੇ, ਠੀਕ ਆ। ਨਹੀਂ ਕਰੋਗੇ ਤਾਂ ਨਾ ਸਹੀ। 3 ਬੰਦੇ ਸਾਡੇ ਨਾਲ ਜੁੜੇ ਨੇ, ਕਮ ਸੇ ਕਮ 3 ਲਾਈਕ ਮਾਰ ਦਿਓ। ਉੱਡ ਗਏ ਨੇ, ਉੱਡ ਕੋਠੇ ਉੱਤੋਂ ਕਾਵਾਂ ਵੇ। ਠੀਕ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਜੀਵੇ ਜੀਵੇ ਸਵਦੇਸ਼ ਪੰਜਾਬ।